ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਮੋਹਾਲੀ ਤੋਂ ਕਰ ਲੈਂਦੇ ਹਾਂ ਜੀ। ਬਲਾਸਟ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਜੀ। हाँ जी, देखो गिरफ्तारियां तो मेरे ख्याल दे नाल होणगियां, होर होणगियां क्योंकि कुछ बंदे इन्हां ने मशकूक लए होए सीगे हिरासत दे विच। ते एक निशान सिंह नाम दे नौजवान दी गिरफ्तारी इन्हां ने पाई है। जी पर ओहदा परिवार ये कह रहा है तरन तारण दा रहन वाला है, जी फैमिली चों ही है। हालांकि इहदे ते परचे हैं, कुछ परचे हैगे NDPS दे है जां आर्म्स एक्ट दे है, जी पर ਕ੍ਰਿਮੀਨਲ ਬੈਕਗ੍ਰਾਉਂਡ ਹੋਣ ਦੇ ਬਾਵਜੂਦ ਇਹਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ 26 ਸਾਲ ਦਾ ਇਹ ਨੌਜਵਾਨ ਆ ਤੇ ਇਹਦੇ ਵਿੱਚ ਇੱਕ ਕਹਾਣੀ ਦੱਸ ਰਹੇ ਆ ਕਿ ਠੀਕ ਆ ਕਿ ਇਹਦੇ ਤੇ ਕੇਸ ਸਨ, ਕ੍ਰਿਮੀਨਲ ਬੈਕਗ੍ਰਾਉਂਡ ਸੀਗੀ, ਪਰ ਕੁਝ ਕੁ ਸਮਾਂ ਪਹਿਲਾਂ ਹੀ ਇਹ ਜੇਲ੍ਹ ਦੇ ਵਿੱਚੋਂ ਆਇਆ, ਤਕਰੀਬਨ ਡੇਢ ਕੁ ਮਹੀਨਾ ਪਹਿਲਾਂ, ਤੇ ਹੁਣ ਇਹਨੂੰ ਚੱਕ ਲਿਆ ਗਿਆ। ਇਹਦਾ ਕੋਈ ਕਸੂਰ ਨਹੀਂ। ਜੀ ਤਾਂ ਪਰਿਵਾਰ ਇਹ ਗੱਲ ਕਹਿ ਰਿਹਾ। ਤਾਂ ਦੂਸਰੇ ਪਾਸੇ ਹਾਲ ਦੀ ਘੜੀ ਨਿਸ਼ਾਨ ਸਿੰਘ ਨੂੰ ਅਹਿਮ ਕੜੀ ਮੰਨਿਆ ਜਾ ਰਿਹਾ ਇਸ ਮਾਮਲੇ 'ਚ। ਹਾਲਾਂਕਿ ਹਜੇ ਖੁਲਾਸਾ ਨਹੀਂ ਹੋਇਆ ਕਿ ਇਹਦਾ ਕੀ ਰੋਲ ਸੀ, ਕਿਉਂਕਿ ਇਹਦਾ ਪਿੰਡ ਸਰਹੱਦ ਤੇ ਆ, ਕਿ ਪੁਲਿਸ ਦੀ ਕਹਾਣੀ ਜਿਹੜੀ ਆ ਇਧਰੋਂ ਹਥਿਆਰਾਂ ਨਾਲ ਜੋੜਦੇ ਆ ਜਾਂ ਕਿਸ ਤਰ੍ਹਾਂ, ਉਹ ਹਾਲੇ ਕੁਝ ਵੀ ਕਹਿ ਸਕਦੇ ਆ ਕਿ ਇਹਨਾਂ ਨੇ ਇਸ਼ਕਾਫ ਨਹੀਂ ਕੀਤਾ। ਆਉਣ ਜੀ ਵਾਲੇ ਸਮੇਂ ਦੇ ਵਿੱਚ ਆਫੀਸ਼ੀਅਲੀ ਕਿਸ ਤਰ੍ਹਾਂ ਨਿਸ਼ਾਨ ਸਿੰਘ ਦਾ ਰੋਲ ਤੈਅ ਕੀਤਾ ਜਾਂਦਾ, ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਤਾਂ ਪਹਿਲੀ ਵੱਡੀ ਇਹਨਾਂ ਨੇ ਸਫਲਤਾ ਕਹਿ ਲਓ ਜਾਂ ਕਾਮਯਾਬੀ ਕਹਿ ਲਓ ਦਰਸਾਈ ਹੈ। ਹੁਣ ਉਹ ਕਿੰਨੀ ਸੱਚੀ ਆ ਕਿੰਨੀ ਕੱਚੀ ਆ ਇਹ ਤੇ ਪਤਾ ਨਹੀਂ, ਖੁਦਾ ਜਾਣੇ। ਪਰ ਇਸ ਮਾਮਲੇ ਦੇ ਵਿੱਚ ਅੱਜ ਵੀ ਦਿਨ ਭਰ ਮਸ਼ਕਾਂ ਹੁੰਦੀਆਂ ਰਹੀਆਂ। ਕਦੀ ਕਹਿ ਦਿੰਦੇ ਸੀਗੇ ਕਿ ਇੱਥੋਂ ਇਨਪੁਟ ਮਿਲ ਗਈ ਆ, ਕਦੇ ਕਹਿੰਦੇ ਇੱਥੋਂ ਇੱਕ ਤਥਾ ਕਥਿਤ ਜੀ CCTV ਵੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਇੱਕ ਗੱਡੀ, ਸ਼ੱਕੀ ਗੱਡੀ ਲੰਘਦੀ ਹੈ, ਹਨੇਰਾ ਕਿਉਂਕਿ ਸ਼ਾਮ ਦਾ ਤਰਕਾਲਾਂ ਦਾ ਵੇਲਾ ਸੀਗਾ। ਗੱਡੀ ਕਹਿੰਦੇ ਕਿ ਜਦੋਂ ਗੁਜ਼ਰ ਰਹੀ ਸੀ, ਚੱਲਦੀ ਗੱਡੀ ਚੋਂ ਹੀ ਇਹ ਜਿਹੜਾ ਰੌਕਟ ਹੈ ਦਾਗਿਆ ਗਿਆ। ਸੋ ਇਹ ਜੀ ਸਾਰੀਆਂ ਕਹਾਣੀਆਂ ਨੇ, ਸਾਰੀਆਂ ਗੱਲਾਂ ਨੇ ਜਾਂ ਸਾਰੇ ਦਾਅਵੇ ਨੇ। ਤਾਂ ਪਰ ਦੂਸਰੇ ਪਾਸੇ ਜਿਹੜੇ ਬੰਦੇ ਇਸ ਤਰ੍ਹਾਂ ਚੱਕੇ ਗਏ ਆ ਜਾਂ ਫੜੇ ਜਾਂਦੇ ਆ, ਉਹਨਾਂ ਦੇ ਘਰ ਦੇ ਕਹਿੰਦੇ ਹੀ ਆ ਕਿ ਹਾਂ ਬਈ ਇਹ ਤਾਂ ਸਾਡਾ ਬੰਦਾ ਨਿਰਦੋਸ਼ ਚੁੱਕਿਆ ਗਿਆ। ਪਰ ਦੋਸ਼ ਵੀ ਸਾਰਿਆਂ ਤੇ ਸਾਬਤ ਹੋ ਜਾਣਾ, ਐਸੀ ਵੀ ਕਹਿ ਲਓ ਕਿ ਕੋਈ ਇਹਨਾਂ ਕੋਲ ਜਾਦੂ ਦੀ ਛੜੀ ਨਹੀਂ ਹੈ। ਹੁਣ ਇਹਦੇ ਵਿੱਚ ਕਿੱਥੋਂ ਕੁ ਤੱਕ ਗੱਲ ਪਹੁੰਚਦੀ ਆ ਕੁਛ ਨਹੀਂ ਕਿਹਾ ਜਾ ਸਕਦਾ, ਪਰ ਸ਼ੁਰੂਆਤੀ ਇਹਨਾਂ ਨੇ ਕਿਹਾ ਕਿ ਲੀਡ ਜੋ ਮਿਲੀ ਹੈ ਉਹਦੇ ਆਧਾਰ ਤੇ ਅਸੀਂ ਕੁਛ ਗ੍ਰਿਫਤਾਰੀਆਂ ਕੀਤੀਆਂ ਨੇ। ਬਾਕੀ ਸਮਝ ਤੋਂ ਪਰੇ ਆ, ਸਾਡੀ ਸਮਝ ਤੋਂ ਪਰੇ ਆ ਕਿ ਇਹ ਸਾਰਾ ਕੁਛ ਹੁੰਦਾ। ਉਸ ਤੋਂ ਬਾਅਦ ਵਿਦਿਨ ਫਿਊ ਆਵਰਸ ਇਹ ਸਾਰਾ ਕੁਛ ਕਰ ਵੀ ਲੈਂਦੇ ਆ, ਉਹਨੂੰ ਟਰੇਸ ਵੀ ਕਰ ਲੈਂਦੇ ਆ। ਅੱਜ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਨੇ ਅਸੈਂਬਲੀ ਦੇ ਅੱਗੇ ਹਿਮਾਚਲ ਦੇ ਵਿੱਚ ਝੰਡੇ ਲਾਏ ਸੀ, ਉਹ ਵੀ ਅਰੈਸਟ ਕਰ ਲਏ ਆ। ਸਾਡੀ ਸਮਝ ਤੋਂ ਬਾਹਰ ਹੈ ਸਾਰੀ ਖੇਡ ਕਿ ਇਹ ਜੋ ਚੱਲ ਰਹੀ ਹੈ ਇਹਦੇ 'ਚ ਕੋਈ ਉਕਸਾ ਰਿਹਾ ਹੈ, ਕਿਤੇ ਉਕਸਾਹਟ ਹੈ, ਕਿਤੇ ਸਿਆਸਤ ਹੈ, ਕਿਤੇ ਫਿਰ ਅੰਜਾਮ ਹੈ ਤੇ ਕਿਤੇ ਫਿਰ ਇਲਜ਼ਾਮ ਹੈ। ਸੋ ਇਹ ਸਾਰੀਆਂ ਚੀਜ਼ਾਂ ਨਾਲੋਂ ਨਾਲ ਚੱਲ ਰਹੀਆਂ। ਇਸ ਸ਼ਹਿਰ 'ਚ ਕੀ ਚੱਲ ਰਿਹਾ ਹੈ ਸਮਝ ਤੋਂ ਪਰੇ ਆ, ਸਮਝ ਤੋਂ ਪਰੇ ਆ ਕਿ ਕੌਣ ਇਸ ਐਸੀਆਂ ਗੋਂਦਾਂ ਗੁੰਦ ਰਿਹਾ ਵਾ। ਬਸ ਇਹੀ ਹੈ ਕਿ ਹੁਣ ਜੋ ਇਹ ਚੱਲਦਾ ਪਿਆ ਅੱਗੇ ਬਚਾ ਰਵੇ, ਪਰ ਬਹੁਤ ਉਲਝਵੀਂ ਜੀ ਖੇਡ ਬਣ ਗਈ। ਜੀ ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਮੋਹਾਲੀ ਤੋਂ ਕਰ ਲੈਂਦੇ ਹਾਂ ਜੀ। ਬਲਾਸਟ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਜੀ। हाँ जी, देखो गिरफ्तारियां तो मेरे ख्याल दे नाल होणगियां, होर होणगियां क्योंकि कुछ बंदे इन्हां ने मशकूक लए होए सीगे हिरासत दे विच। एक निशान सिंह नाम दे नौजवान दी गिरफ्तारी इन्हां ने पाई है। ਜੀ पर ओहदा परिवार ये कह रहा है तरन तारण दा रहन वाला है, जी फैमिली चों ही है। हालांकि इहदे ते परचे हैं, कुछ परचे हैगे NDPS दे है जां आर्म्स एक्ट दे है, ਜੀ पर ਕ੍ਰਿਮੀਨਲ ਬੈਕਗ੍ਰਾਉਂਡ ਹੋਣ ਦੇ ਬਾਵਜੂਦ ਇਹਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ 26 ਸਾਲ ਦਾ ਇਹ ਨੌਜਵਾਨ ਆ ਤੇ ਇਹਦੇ ਵਿੱਚ ਇੱਕ ਕਹਾਣੀ ਦੱਸ ਰਹੇ ਆ ਕਿ ਠੀਕ ਆ ਕਿ ਇਹਦੇ ਤੇ ਕੇਸ ਸਨ, ਕ੍ਰਿਮੀਨਲ ਬੈਕਗ੍ਰਾਉਂਡ ਸੀਗੀ, ਪਰ ਕੁਝ ਕੁ ਸਮਾਂ ਪਹਿਲਾਂ ਹੀ ਇਹ ਜੇਲ੍ਹ ਦੇ ਵਿੱਚੋਂ ਆਇਆ, ਤਕਰੀਬਨ ਡੇਢ ਕੁ ਮਹੀਨਾ ਪਹਿਲਾਂ, ਤੇ ਹੁਣ ਇਹਨੂੰ ਚੱਕ ਲਿਆ ਗਿਆ। ਇਹਦਾ ਕੋਈ ਕਸੂਰ ਨਹੀਂ। ਜੀ ਤਾਂ ਪਰਿਵਾਰ ਇਹ ਗੱਲ ਕਹਿ ਰਿਹਾ। ਤਾਂ ਦੂਸਰੇ ਪਾਸੇ ਹਾਲ ਦੀ ਘੜੀ ਨਿਸ਼ਾਨ ਸਿੰਘ ਨੂੰ ਅਹਿਮ ਕੜੀ ਮੰਨਿਆ ਜਾ ਰਿਹਾ ਇਸ ਮਾਮਲੇ 'ਚ। ਹਾਲਾਂਕਿ ਹਜੇ ਖੁਲਾਸਾ ਨਹੀਂ ਹੋਇਆ ਕਿ ਇਹਦਾ ਕੀ ਰੋਲ ਸੀ, ਕਿਉਂਕਿ ਇਹਦਾ ਪਿੰਡ ਸਰਹੱਦ ਤੇ ਆ, ਕਿ ਪੁਲਿਸ ਦੀ ਕਹਾਣੀ ਜਿਹੜੀ ਆ ਇਧਰੋਂ ਹਥਿਆਰਾਂ ਨਾਲ ਜੋੜਦੇ ਆ ਜਾਂ ਕਿਸ ਤਰ੍ਹਾਂ, ਉਹ ਹਾਲੇ ਕੁਝ ਵੀ ਕਹਿ ਸਕਦੇ ਆ ਕਿ ਇਹਨਾਂ ਨੇ ਇਸ਼ਕਾਫ ਨਹੀਂ ਕੀਤਾ। ਆਉਣ ਜੀ ਵਾਲੇ ਸਮੇਂ ਦੇ ਵਿੱਚ ਆਫੀਸ਼ੀਅਲੀ ਕਿਸ ਤਰ੍ਹਾਂ ਨਿਸ਼ਾਨ ਸਿੰਘ ਦਾ ਰੋਲ ਤੈਅ ਕੀਤਾ ਜਾਂਦਾ, ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਤਾਂ ਪਹਿਲੀ ਵੱਡੀ ਇਹਨਾਂ ਨੇ ਸਫਲਤਾ ਕਹਿ ਲਓ ਜਾਂ ਕਾਮਯਾਬੀ ਕਹਿ ਲਓ ਦਰਸਾਈ ਹੈ।
ਹੁਣ ਜੀ, ਉਹ ਕਿੰਨੀ ਸੱਚੀ ਆ ਕਿੰਨੀ ਕੱਚੀ ਆ ਇਹ ਤੇ ਪਤਾ ਨਹੀਂ, ਖੁਦਾ ਜਾਣੇ। ਪਰ ਇਸ ਮਾਮਲੇ ਦੇ ਵਿੱਚ ਅੱਜ ਵੀ ਦਿਨ ਭਰ ਮਸ਼ਕਾਂ ਹੁੰਦੀਆਂ ਰਹੀਆਂ। ਕਦੀ ਕਹਿ ਦਿੰਦੇ ਸੀਗੇ ਕਿ ਇੱਥੋਂ ਇਨਪੁਟ ਮਿਲ ਗਈ ਆ, ਕਦੇ ਕਹਿੰਦੇ ਇੱਥੋਂ ਇੱਕ ਤਥਾ ਕਥਿਤ ਜੀ ਸੀਸੀਟੀਵੀ ਵੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਇੱਕ ਗੱਡੀ ਸ਼ੱਕੀ ਗੱਡੀ ਲੰਘਦੀ ਹੈ, ਹਨੇਰਾ ਹੈ ਕਿਉਂਕਿ ਸ਼ਾਮ ਦਾ ਤਰਕਾਲਾਂ ਦਾ ਵੇਲਾ ਸੀਗਾ। ਤਾਂ ਗੱਡੀ ਕਹਿੰਦੇ ਕਿ ਜਦੋਂ ਗੁਜ਼ਰ ਰਹੀ ਸੀ, ਚੱਲਦੀ ਗੱਡੀ ਚੋਂ ਹੀ ਇਹ ਜਿਹੜਾ ਰੌਕਟ ਹੈ ਦਾਗਿਆ ਗਿਆ। ਸੋ ਇਹ ਜੀ, ਸਾਰੀਆਂ ਕਹਾਣੀਆਂ ਨੇ, ਸਾਰੀਆਂ ਗੱਲਾਂ ਨੇ ਜਾਂ ਸਾਰੇ ਦਾਅਵੇ ਨੇ। ਤਾਂ ਪਰ ਦੂਸਰੇ ਪਾਸੇ ਜਿਹੜੇ ਬੰਦੇ ਇਸ ਤਰ੍ਹਾਂ ਚੱਕੇ ਗਏ ਆ ਜਾਂ ਫੜੇ ਜਾਂਦੇ ਆ, ਉਹਨਾਂ ਦੇ ਘਰ ਦੇ ਕਹਿੰਦੇ ਹੀ ਆ ਕਿ ਹਾਂ ਬਈ ਇਹ ਤਾਂ ਸਾਡਾ ਬੰਦਾ ਨਿਰਦੋਸ਼ ਚੁੱਕਿਆ ਗਿਆ। ਪਰ ਦੋਸ਼ ਵੀ ਸਾਰਿਆਂ ਤੇ ਸਾਬਤ ਹੋ ਜਾਣ, ਐਸੀ ਵੀ ਕਹਿ ਲਓ ਕਿ ਕੋਈ ਇਹਨਾਂ ਕੋਲ ਜਾਦੂ ਦੀ ਛੜੀ ਨਹੀਂ ਹੈ। ਹੁਣ ਇਹਦੇ ਵਿੱਚ ਕਿੱਥੋਂ ਕੁ ਤੱਕ ਗੱਲ ਪਹੁੰਚਦੀ ਆ ਕੁਛ ਨਹੀਂ ਕਿਹਾ ਜਾ ਸਕਦਾ, ਪਰ ਸ਼ੁਰੂਆਤੀ ਇਹਨਾਂ ਨੇ ਕਿਹਾ ਕਿ ਲੀਡ ਜੋ ਮਿਲੀ ਹੈ ਉਹਦੇ ਆਧਾਰ ਤੇ ਅਸੀਂ ਕੁਛ ਗ੍ਰਿਫਤਾਰੀਆਂ ਕੀਤੀਆਂ ਨੇ। ਬਾਕੀ ਸਮਝ ਤੋਂ ਪਰੇ ਆ, ਸਾਡੀ ਸਮਝ ਤੋਂ ਪਰੇ ਆ ਇਹ ਸਾਰਾ ਕੁਛ ਹੁੰਦਾ। ਉਸ ਤੋਂ ਬਾਅਦ ਵਿਦਿਨ ਫਿਊ ਆਵਰਸ ਇਹ ਸਾਰਾ ਕੁਛ ਕਰ ਵੀ ਲੈਂਦੇ ਆ, ਉਹਨੂੰ ਟਰੇਸ ਵੀ ਕਰ ਲੈਂਦੇ ਆ। ਅੱਜ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਨੇ ਅਸੈਂਬਲੀ ਦੇ ਅੱਗੇ ਹਿਮਾਚਲ ਦੇ ਵਿੱਚ ਝੰਡੇ ਲਾਏ ਸੀ ਉਹ ਵੀ ਅਰੈਸਟ ਕਰ ਲਏ ਆ। ਸਾਡੀ ਸਮਝ ਤੋਂ ਬਾਹਰ ਹੈ ਸਾਰੀ ਖੇਡ ਜੀ, ਕਿ ਇਹ ਜੋ ਚੱਲ ਰਹੀ ਹੈ ਇਹਦੇ ਚ ਕੋਈ ਉਕਸਾ ਰਿਹਾ ਹੈ, ਕਿਤੇ ਉਕਸਾਹਟ ਹੈ, ਕਿਤੇ ਸਿਆਸਤ ਹੈ, ਕਿਤੇ ਫਿਰ ਅੰਜਾਮ ਹੈ ਤੇ ਕਿਤੇ ਫਿਰ ਇਲਜ਼ਾਮ ਹੈ। ਸੋ ਇਹ ਸਾਰੀਆਂ ਚੀਜ਼ਾਂ ਨਾਲੋਂ ਨਾਲ ਚੱਲ ਰਹੀਆਂ। ਇਸ ਸ਼ਹਿਰ ਚ ਕੀ ਚੱਲ ਰਿਹਾ ਹੈ ਸਮਝ ਤੋਂ ਪਰੇ ਆ, ਸਮਝ ਤੋਂ ਪਰੇ ਆ ਕਿ ਕੌਣ ਇਸ ਐਸੀਆਂ ਗੁੰਦ ਰਿਹਾ ਵਾ। ਬਸ ਇਹੀ ਹੈ ਕਿ ਹੁਣ ਜੋ ਇਹ ਚੱਲਦਾ ਪਿਆ ਅੱਗੇ ਬਚਾ ਰਵੇ, ਪਰ ਬਹੁਤ ਉਲਝਵੀਂ ਜੀ ਖੇਡ ਬਣ ਗਈ। ਜੀ।